ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕੀ ਕਹਿੰਦੇ ਹੋ, ਇਹ ਜਿਹੜੀ ਹੜਤਾਲ ਸੀ ਕਾਮਯਾਬ ਹੈ ਜਾਂ ਨਾਕਾਮ ਹੈ? देखो जी, गल है वे ਜੀ शायद भाई कि मैं कल खुद फैसल मस्जिद मौजूद सा। बहुत सारा इंटरनेशनल मीडिया भी सी, मुख्तलिफ इंटरनेशनल एजेंसीज ਦੇ ਲੋਕ ਜਿਹੜੇ ਸੀ, ਫੋਟੋਗ੍ਰਾਫਰ, ਫੋਟੋ ਜਰਨਲਿਸਟ, ਉਹ ਇਕੱਠੇ ਸਨ ਔਰ ਉਹ ਇੰਤਜ਼ਾਰ ਕਰ ਰਹੇ ਸਨ ਕਿ ਕਿਦੋਂ ਠੀਕ 5:30 ਵੱਜਣਗੇ ਤੇ ਜਮੇ ਗਫੀਰ ਹੋਏਗਾ, ਬੰਦੇ ਤੇ ਬੰਦਾ ਚੜਿਆ ਹੋਏਗਾ ਔਰ ਬੜੀਆਂ ਅੱਛੀਆਂ ਤਸਵੀਰਾਂ ਬਣਨਗੀਆਂ, ਕੋਈ ਵੱਡੀਆਂ ਗ੍ਰਿਫਤਾਰੀਆਂ ਵੀ ਹੋ ਸਕਦੀਆਂ ਨੇ, ਕੁਝ ਵੀ ਕਹਿ ਲਓ। ਲੇਕਿਨ मैं बिला मुबालगा ਜੀ ਜੀ और हरफ हरफ हल्फिया गल करांगा कि एक तस्वीर मैं कल एक्स से पोस्ट की सी। 8 खवातीन सन और 8 खवातीन फैसल मस्जिद पहुंच नहीं सी पाइयां, चौक दे विच सन। और उन्होंने ਸਹੀ जो पुलिस वाले ने पूछा कि तुसी कित्थे जाना है, उन्होंने कहा जी असीं मगरब की नमाज पढ़न जाना है। उन्होंने वापस भेजता, उन्होंने कि नहीं अगे नहीं जा सकते क्योंकि सैनट दे विच अपोजिशन लीडर ਰਾਜਾ ਨਾਸਰ ਅब्बास ਸਾਹਿਬ, ਉਹਨਾਂ ਦੇ ਜ਼ਿਹਨ ਸੀ ਕਿ ਪਤਾ ਨਹੀਂ ਕਿੰਨਾ ਕੁ ਵੱਡੀ ਰੈਲੀ ਹੋਏਗੀ, ਕਿੰਨੇ ਕੁ ਲੋਕ ਹੋਣਗੇ ਔਰ ਨਜ਼ਰੀਆ ਪਾਕਿਸਤਾਨ ਦੀ ਹਿਫਾਜ਼ਤ ਲਈ ਔਰ ਦਹਿਸ਼ਤਗਰਦੀ ਦੇ ਖਿਲਾਫ। ਠੀਕ ਔਰ ਫਿਰ 8 ਫਰਵਰੀ ਜਿਹੜੀ ਪਹਿਆ ਜਾਮ ਹੜਤਾਲ ਸੀ, ਉਹਨਾਂ ਦੇ ਜ਼ਿਹਨ ਸੀ ਕਿ ਪਤਾ ਨਹੀਂ ਕਿੰਨਾ ਕੁ ਵੱਡਾ ਜਲੂਸ ਆਏਗਾ। ਲੇਕਿਨ ਫਿਰ ਹਰਫ ਹਰਫ ਹਲਫੀਆ ਕਵਾਂਗਾ ਕਿ 15 ਤੋਂ 16 ਬੰਦੇ ਸਨ ਅਲਾਮਾ ਸਾਹਿਬ ਦੇ ਨਾਲ, ਜੀ ਔਰ ਉਹਨਾਂ ਦੇ ਵਿੱਚ ਇੱਕ ਖਾਤੂਨ ਜਿਹੜੀ ਹੈ ਉਹ ਬਹਿ ਗਈ ਅਲਾਮਾ ਸਾਹਿਬ ਦੀ ਗੱਡੀ 'ਚ, ਖਿਲਰ ਗਈ ਕਿ ਮੈਂ ਅੰਦਰ ਜ਼ਰੂਰ ਜਾਣਾ ਹੈ। ਉਹਨਾਂ ਨੇ ਖਾਤੂਨ ਨੂੰ ਨਾਲ ਗੱਡੀ 'ਚ ਪਾਇਆ, ਉਹ ਵਾਹਦ ਖਾਤੂਨ ਪਹੁੰਚ ਪਈ ਪਈਆ ਜਾਮ ਠੀਕ ਹੜਤਾਲ ਦੇ ਵਿੱਚ ਔਰ ਫੈਸਲ ਮਸਜਿਦ ਨੂੰ ਜਿਹੜਾ ਹੱਥ ਲਾਣਾ ਸੀ। ਔਰ ਥੋੜੀ ਦੇਰ ਹੀ ਰੁਕੇ ਅਲਾਮਾ ਸਾਹਿਬ ਔਰ ਉਹਨਾਂ ਨੇ ਆਖਿਆ ਸਹੀ ਜੀ ਕਿ ਪੂਰੇ ਪਾਕਿਸਤਾਨ ਦਾ ਬਹੁਤ ਸ਼ੁਕਰੀਆ, ਬੜੀ ਜ਼ਬਰਦਸਤ ਕਾਮਯਾਬ ਹੜਤਾਲ ਹੋਈ ਹੈ। ਉਹਨਾਂ ਨੇ ਮੀਡੀਆ ਟਾਕ ਕੀਤੀ ਤੇ ਉਹ ਵੀ ਘਰ ਨੂੰ ਚਲੇ ਗਏ। ਐਸੀ ਸਾਰੀ ਸੂਰਤ ਹਾਲ। ਬਾਕੀ ਤੁਸੀਂ ਲਾਹੌਰ ਵੀ ਦੇਖ ਲਓ, ਕਰਾਚੀ ਵੀ ਦੇਖ ਲਓ ਔਰ ਤੁਸੀਂ ਜੀ ਬਾਕੀ ਜਗ੍ਹਾ ਤੇ ਵੀ ਦੇਖ ਲਓ। ਮੇਰਾ ਖਿਆਲ ਹੈ ਕਿ ਇਹਨਾਂ ਨੇ ਆਪ ਹੀ, ਔਰ ਮੈਂ ਸਮਝਦਾ ਵਾਂ ਕਿ ਪੀਟੀਆਈ ਨੂੰ ਬਾਹਰ ਦੇ ਦੁਸ਼ਮਣ ਦੀ ਲੋੜ ਕੋਈ ਨਹੀਂ, ਜਦੋਂ ਵਿੱਚ ਹੀ ਆਪ ਇੰਨੇ ਜ਼ਿਆਦਾ ਠੀਕ ਜਿਹੜੇ ਨੇ ਮੀਰ ਜਾਫਰ ਔਰ ਸਾਦਕ ਬੈਠੇ ਹੋਣਗੇ ਔਰ ਉਹੀ ਪਾਰਟੀ ਦਾ ਜਿਹੜਾ ਨਾ, ਉਹ ਮੇਰਾ ਖਿਆਲ ਹੈ ਕੱਲ ਆਖਰੀ ਕਿੱਲਾ ਵੀ ਠੋਕ ਦਿੱਤਾ ਉਹਨਾਂ ਨੇ ਕਿ ਇਹ ਜੇ ਪਾਰਟੀ, ਇਹ ਜੇ ਸਹੀ ਲੋਕ, ਇਹ ਜੇ ਕਾਰਕੁਨ, ਇਹ ਜੇ ਵਰਕਰ ਔਰ ਕਿੱਥੇ ਗਿਆ ਉਹ ਸਾਰੇ, ਉਹ ਮੈਂ ਲੱਭਦਾ ਹੀ ਰਹਿ ਗਿਆ ਵਾਂ, ਮੈਨੂੰ ਤੇ ਕੋਈ ਨਹੀਂ ਚੱਲਦਾ। ਪਾਕਿਸਤਾਨ ਤਹਿਰੀਕ ਇਨਸਾਫ ਦਾ ਤਾਂ ਸਰ ਇਹ ਕਹਿਣਾ ਨਾ ਕਿ ਅਸੀਂ ਇਹਤਜਾਜ ਵਾਸਤੇ ਜਿਹੜਾ ਹੈ ਉਹ ਕਿਸੇ ਨੂੰ ਜ਼ੋਰ ਜ਼ਬਰਦਸਤੀ ਨਹੀਂ ਕੀਤੀ, ਇਹ ਸਾਡੀ ਕਾਮਯਾਬੀ ਹੈ ਕਿ ਅਸੀਂ ਕਿਹਾ ਕਿ ਜੀ ਤੁਸੀਂ ਪਈਆ ਜਾਮ ਹੜਤਾਲ ਕਰੋ। ਜਿਹੜੇ ਸਾਡੇ ਨਾਲ ਸਨ ਉਹਨਾਂ ਦੁਕਾਨਾਂ ਬੰਦ ਕੀਤੀਆਂ, ਪਈਆ ਜਾਮ ਹੜਤਾਲ ਕੀਤੀ ਔਰ ਉਹ ਬੜੇ ਲੈਵਲ ਤੇ ਹੋਈ ਪਾਕਿਸਤਾਨ ਤਹਿਰੀਕ ਇਨਸਾਫ ਦੇ ਮੁਕਾਫਿਤ ਨਾਲ। ਉਹ ਕਹਿੰਦੇ ਕਿ ਜਿਹੜੇ ਸਾਡੇ ਨਾਲ ਨਹੀਂ ਸਨ ਮੁਤਫਿਕ, ਉਹਨਾਂ ਨੇ ਦੁਕਾਨਾਂ ਖੋਲੀਆਂ। ਉਹ ਕਹਿੰਦੇ ਸਾਡੀ ਕਾਮਯਾਬੀ ਹੈ, ਅਸੀਂ ਤਾਂ ਕਿਸੇ ਨੂੰ ਜ਼ਬਰਦਸਤੀ ਨਹੀਂ ਕੀਤੀ, ਅਸੀਂ ਤਾਂ ਲੋਕਾਂ ਨੂੰ ਆਪਸ਼ਨ ਦਿੱਤਾ ਕਿ ਠੀਕ ਹੈ ਕਰ ਲਓ ਤੇ ਕਰ ਲਓ, ਨਹੀਂ ਕਰੋ ਤੇ ਖੈਰ। ਨਹੀਂ ਹੁਣ ਉਹ ਕਾਮਯਾਬੀ ਕਹਿਣ ਜਾਂ ਜੋ ਮਰਜ਼ੀ ਜੀ ਕਹਿਣ, ਕੋਈ ਮੰਨਿਆ ਥੋੜੀ ਅੱਜ ਤੱਕ। ਹਰ ਬੰਦਾ, ਭਾਵੇਂ ਉਹ ਨਵਾਬਜ਼ਾ ਨਸਰੁੱਲਾ ਖਾਨ ਮਰਹੂਮ, ਅੱਲਾ ਗਰੀਕ ਰਹਿਮਤ ਕਰੇ, ਉਹ ਤੁਹਾਨੂੰ ਪਤਾ ਹੈ ਉਹ ਟਾਂਗਾ ਪਾਰਟੀਆਂ, ਉਹ 37 ਟਾਂਗਾ ਪਾर्टियां ਦੇ ਸਰਬਰਾਹ ਨਾਲ ਬਹਾ ਲੈਂਦੇ ਸਨ और कहते सन कि 37 ਠੀਕ सरबराहान बैठे हुए हैं निकलसन रोड पे, नवाबजा नसरुल्ला साहब के डेरे पे। लिहाजा ये कहने कुछ भी किया जा सकता है, मगर मैं समझना वा कि वर्कर नहीं निकलिया, उस तरह लोग नहीं ਜੀ ਜੀ निकले। दूसरी गल है लोगों ਨੂੰ ਹੁਣ ਆਪਣੀ ਪੈ ਗਈ ਹੈ, ਲੋਕਾਂ ਨੇ ਸਾਰੇ ਮਸਲੇ ਦੇਖ ਲਿਆ। ਸੀਤਾ ਵਾਈਟ ਤੋਂ ਸ਼ੁਰੂ ਹੋ ਜਾਓ, ਟੈਰੀਅਨ ਤੋਂ ਸ਼ੁਰੂ ਹੋ ਜਾਓ, ਆ ਸ਼ੌਕਤ ਖਾਨਮ ਦੇ ਜ਼ਕਾਤ ਦੇ ਪੈਸੇ ਔਰ ਜੂਏ ਦੇ ਵਿੱਚ ਲਾਣ ਤੋਂ ਸ਼ੁਰੂ ਹੋ ਜਾਓ, ਫਿਰ ਉਸ ਤੋਂ ਬਾਅਦ ਵਜ਼ੀਰ ਆਜ਼ਮ ਤੁਸੀਂ ਬਣ ਜਾਓ, ਸਹੀ ਫਿਰ ਆਰਮੀ ਚੀਫ ਨੂੰ ਅੱਬਾ ਵੀ ਕਹੋ ਕਿ ਕੌਮ ਦਾ ਅੱਬਾ ਹੁੰਦਾ ਹੈ। ਇਹ ਤੇ ਭਲਾ ਹੋਵੇ ਹਾਫਿਜ਼ ਸਾਹਿਬ ਦਾ, ਜਿਨ੍ਹਾਂ ਨੇ DGISPR ਦੇ ਜ਼ਰੀਏ ਕਵਾ ਦਿੱਤਾ ਕਿ ਨਹੀਂ, ਅੱਬਾ ਆਪਣਾ ਆਪਣਾ ਹੀ ਹੁੰਦਾ ਹੈ, ਜੀ ਅੱਬਾ ਕੋਈ ਨਹੀਂ ਹੁੰਦਾ ਹੋਰ ਦੂਸਰਾ ਕੋਈ, ਲਿਹਾਜ਼ਾ ਆਰਮੀ ਚੀਫ ਅੱਬਾ ਨਹੀਂ ਹੁੰਦਾ। ਇਹ ਤੇ ਇਹਨਾਂ ਨੇ ਵਾਜ਼ੇ ਕਰਤਾ। ਲੇਕਿਨ ਜਦੋਂ ਸਾਰੀਆਂ ਚੀਜ਼ਾਂ ਦੇਖੋ, ਫਿਰ ਤੁਸੀਂ ਦੇਖੋ ਕਿ ਇੱਕ ਪਾਸੇ ਤੁਸੀਂ ਮੇਰਾ ਨੱਚਣੇ ਨੂੰ ਦਿਲ ਕਰਦਾ, ਫਿਰ ਮੇਰੇ ਮੌਲਾ ਬੁਲਾ ਠੀਕ ਲਓ ਮਦੀਨੇ ਮੁਝੇ, ਫਿਰ ਅਸੀਂ ਇਯਾਕ ਨਅਬੁਦੁ व इय्याक नस्तईन ਕਹਿੰਦੇ ਕਹਿੰਦੇ ਔਰ ਪੜ੍ਹਦੇ ਪੜ੍ਹਦੇ ਸੁਣਿਆ, ਔਰ ਫਿਰ ਅਸੀਂ ਦੇਖਿਆ ਕਿ ਮੀਆਂ ਬੀਵੀ ਇਜਤਮਾਈ ਕਬਰਾਂ ਤੇ ਸਜਦੇ ਵੀ ਕਰ ਰਹੇ ਨੇ। ਤੇ ਇਹ ਜੀ ਮੁਬਹਮ ਚੀਜ਼ਾਂ ਨੇ ਔਰ ਗੁੱਡ-ਮੁੱਡ ਚੀਜ਼ਾਂ ਨੇ, ਕੋਈ ਇੱਕ ਦਾ ਸਿਰਾ ਇੱਕ ਨਾਲ ਨਹੀਂ ਮਿਲਦਾ ਔਰ ਕੋਈ ਆਪਸ ਵਿੱਚ ਡੋਰ ਨਹੀਂ ਮਿਲ ਰਹੀ। ਲਿਹਾਜ਼ਾ ਗੱਲ ਸਿਰਫ ਇੰਨੀ ਹੈ ਕਿ ਮੇਰਾ ਖਿਆਲ ਹੈ, ਮੈਂ ਜਿਵੇਂ ਪਹਿਲੇ ਅਰਜ਼ ਕੀਤਾ ਹੈ ਕਿ ਜਿਵੇਂ ਬਾਹਰ ਠੀਕ ਦੀ ਦੁਸ਼ਮਣ ਦੀ ਲੋੜ ਕੋਈ ਨਹੀਂ, ਵਿੱਚੋਂ ਹੀ ਜਿਹੜਾ ਹੈ ਨਾ, ਔਰ ਮੁਜਾਵਰੇ ਇਮਰਾਨ ਬਣਨ ਦੇ ਚੱਕਰਾਂ ਦੇ ਵਿੱਚ ਕਦੀ ਸੂਰਾ ਯਾਸੀਨ ਦਾ ਸਹੀ ਵਿਰਦ ਹੋ ਰਿਹਾ ਹੈ, ਕਦੀ ਕੁਛ ਹੋ ਰਿਹਾ ਹੈ। ਹਲੀਮਾ ਬਾਜੀ ਜਿਹੜੀ ਹਲੀਮਾ ਖਾਨਮ ਸਾਹਿਬਾ, ਉਹ ਆਪਣੀ ਗ੍ਰਿਫਤ ਮਜ਼ਬੂਤ ਕਰ ਰਹੀਆਂ ਨੇ। ਫਿਰ ਸ਼ੇਰ ਅਫਜ਼ਲ ਮਰਵਤ ਤੋਂ ਤੁਸੀਂ ਸੋਨੀ ਲਿਆ, ਮਿਸ਼ਾਲ ਯੂਸਫਜ਼ਈ ਨੇ ਸੈਕਿੰਡ ਕਰ ਦਿੱਤਾ, ਉਹ ਹਾਰ ਕਿੰਦੇ ਕੋਲ ਹੈ ਜਿੰਦਾ ਰੋਲਾ ਪਿਆ ਸੀ। ਜੀ ਲਿਹਾਜ਼ਾ ਬਹੁਤ ਸਾਰੀਆਂ ਚੀਜ਼ਾਂ ਨੇ। ਉਹ ਕਹਿਣਗੇ ਕਿ ਉਹ ਕਾਮਯਾਬ ਨੇ, ਅਸੀਂ ਕਹਾਂਗੇ ਚਲੋ ਖੁਸ਼ ਰਹੋ, ਸਦਾ ਸੁਹਾਗਣ ਵੀ ਰਹੋ ਤੇ ਸਦਾ ਖੁਸ਼ ਵੀ ਰਹੋ, ਉਹਨਾਂ ਨੂੰ ਕਹਿਣ ਦਿਓ। ਲੇਕਿਨ ਸੜਕਾਂ ਦੀ ਜਿਹੜੀ ਗੱਲ ਹੈ ਠੀਕ ਔਰ ਗਲੀਆਂ ਦੀ ਜਿਹੜੀ ਗੱਲ ਹੈ, ਮੁਹੱਲਿਆਂ ਦੀ ਜਿਹੜੀ ਗੱਲ ਹੈ, ਚੌਕਾਂ ਚੁਰਾਹਿਆਂ ਦੀ ਜਿਹੜੀ ਗੱਲ ਹੈ, ਔਰ ਜਿਹੜਾ ਤੁਸੀਂ ਇੱਕ ਦਿੱਤਾ ਦੇਖੋ ਨਾ, ਮਹਿਮੂਦ ਖਾਨ ਅਚਕਜ਼ਈ ਸਾਹਿਬ, ਉਹ ਸਰਬਰਾਹ ਓਪੋਜੀਸ਼ਨ ਲੀਡਰ ਸਹੀ ਵੀ ਹੋ ਗਏ ਔਰ
ਉਹ ਲਾਹੌਰ ਆਸਮਾ ਜਹਾਂਗੀਰ ਸਾਹਿਬਾ ਦੀ ਯਾਦ ਦੇ ਵਿੱਚ ਜਿਹੜਾ ਸੀ ਸੈਮੀਨਾਰ, ਉਹਦੇ ਵਿੱਚ ਤੇ ਸ਼ਰੀਕ ਹੋਏ, ਲੇਕਿਨ ਉਹਨਾਂ ਨੇ ਠੀਕ ਕਿਸੇ ਹੈ। ਜਲੂਸ ਦੀ ਕਿਆਦਤ ਨਹੀਂ ਕੀਤੀ, ਕਿਸੇ ਰੈਲੀ ਦੀ ਕਿਆਦਤ ਨਹੀਂ ਕੀਤੀ। ਲਿਹਾਜ਼ਾ ਮੈਂ ਤੇ ਇਹ ਸਮਝ ਰਿਹਾ ਸਾਂ ਕਿ ਜਿਹੜਾ ਜਾਮਿਆ ਖਦੀਜਤੁਲ ਕੁਬਰਾ ਦਾ ਅਫਸੋਸਨਾਕ, ਅੰਦੋਹਨਾਕ ਔਰ ਰੋਣ ਪਿੱਟਣ ਵਾਲਾ, ਵਹਿਨ ਸਿਆਪੇ ਵਾਲਾ ਇੱਕ ਵਾਕਿਆ ਹੋਇਆ ਹੈ ਦਹਿਸ਼ਤਗਰਦੀ ਦਾ, ਮੈਂ ਸਮਝ ਰਿਹਾ ਸਾਂ ਕਿ ਸ਼ਾਇਦ ਸਾਰੀ ਕਿਆਦਤ ਇਕੱਠੀ ਹੋਏਗੀ ਔਰ ਇਜਤਮਾਹੀ ਤੌਰ ਤੇ ਔਰ ਇੱਕ ਹੋਣ ਦਾ ਸਬੂਤ ਸਹੀ। ਦੇਣਗੇ। ਹਾਲਾਂਕਿ ਮੌਲਾਨਾ ਫਜ਼ਲ ਰਹਿਮਾਨ ਨੇ ਵੀ ਇਹਨਾਂ ਦੀ ਹੜਤਾਲ ਦੀ ਹਮਾਇਤ ਦਾ ਐਲਾਨ ਵੀ ਕਰ ਦਿੱਤਾ ਸੀ। ਉਸ ਦੇ ਬਾਵਜੂਦ ਅਗਰ ਬੰਦੇ ਨਹੀਂ ਆਏ ਤੇ ਬਸ ਫਿਰ ਆਪੇ ਹੀ ਵੇਖ ਲਓ ਕਿ ਐਲਾਨ ਤੇ ਐਲਾਨ ਹੀ ਹੋ ਰਿਹਾ ਜੇ, ਅਮਲਨ ਕੋਈ ਚੀਜ਼ ਨਹੀਂ। ਹਾਂ, ਉਹ ਕਹਿੰਦੇ ਨੇ ਅਸੀਂ ਕਾਮਯਾਬ ਹਾਂ, ਜੀ। ਅਸੀਂ ਕਹਿੰਦੇ ਹਾਂ ਬਿਸਮਿਲ੍ਲਾ, ਤੁਸੀਂ ਕਾਮਯਾਬ ਹੀ ਹੋਵੋਗੇ।